People of Pakistan occupied Kashmir will demand to be with India. So don't worry. Pakistan occupied Kashmir was, is and will remain ours. India's power is increasing. India's prestige is increasing around the world and our economy is fast progressing. Now our brothers and sisters in Pakistan occupied Kashmir will themselves demand to come with India. ਇੱਕ ਡਿਫੈਂਸ ਮਿਨਿਸਟਰ ਫੌਜ ਨੂੰ ਐਡਰੈਸ ਕਰਦੇ ਆ ਜਾਂ ਪਬਲਿਕ ਨੂੰ ਉਹ ਬਾਰ-ਬਾਰ ਕਿਉਂਕਿ ਅਮਿਤ ਸ਼ਾਹ ਨੇ ਤਾਂ ਪਾਰਲੀਮੈਂਟ 'ਚ ਕਿਹਾ ਹੀ ਸੀ ਕਿ ਨੈਕਸਟ ਇਹ ਜਿਹੜਾ ਆਜ਼ਾਦ ਜਿਹੜਾ ਪਾਕਿਸਤਾਨ ਹੈਲਡ ਕਸ਼ਮੀਰ ਹੈ ਜਾਂ ਅਕਸਾਈ ਚਿੰਨ੍ਹ ਕਿਹਾ ਸੀ ਉਹ ਤਾਂ ਚੀਨ ਨੇ ਇਹਨਾਂ ਨੂੰ ਦਾ ਮੂੰਹ ਭੰਨ ਦਿੱਤਾ। ਸੋ ਇਸ ਤੋਂ ਮੈਨੂੰ ਇਹ ਲੱਗਦਾ ਹੈ ਵੀ ਕੁਛ ਨਾ ਕੁਛ ਐਸਾ ਕੁੱਕ ਹੋ ਰਿਹਾ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਵਾਰ ਫਿਰ ਆਜ਼ਾਦ ਕਸ਼ਮੀਰ ਦੇ ਉੱਤੇ ਆਪਣਾ ਜਿਹੜਾ ਦਾਅਵਾ ਜਤਾਇਆ ਉਸ ਵੱਲੋਂ ਬਾਰ-ਬਾਰ ਆਜ਼ਾਦ ਕਸ਼ਮੀਰ ਦਾ ਜ਼ਿਕਰ ਕਰਨਾ ਦੱਸਦਾ ਹੈ ਕਿ ਹਿੰਦੂਤਵੀ ਭਾਰਤ ਵੱਲੋਂ ਪਾਕਿਸਤਾਨ ਨਾਲ ਕੋਈ ਛੇੜਛਾੜ ਕੀਤੀ ਜਾ ਸਕਦੀ ਹੈ। ਔਰ ਇਸੇ ਤਰ੍ਹਾਂ ਈਰਾਨ ਦੇ ਪ੍ਰੈਜ਼ੀਡੈਂਟ ਦੀ ਪਾਕਿਸਤਾਨ ਵਿਜ਼ਿਟ ਦੀ ਅਹਿਮੀਅਤ ਬਾਰੇ ਵੀ ਆਪਾਂ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਪਿਛਲੇ ਸੈਗਮੈਂਟ 'ਚ ਜ਼ਿਕਰ ਕਰਕੇ ਹਟੇ ਹਾਂ ਕਿ ਵੀ ਮੋਦੀ ਕਿਵੇਂ ਬੁਖਲਾਇਆ ਔਰ ਖੁੱਲ੍ਹ ਕੇ ਜਿਹੜਾ ਹਿੰਦੂਤਵਾ ਦੇ ਏਜੰਡੇ ਦਾ ਐਂਟਾਈ ਮੁਸਲਿਮ ਪਾਰਟ ਹੈ ਇੱਥੋਂ ਤੱਕ ਉਹਨੇ ਇੱਕ ਫੀਅਰ ਫੈਕਟਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਹਿੰਦੂ ਔਰਤਾਂ 'ਚ ਕਿ ਜੇ ਹਕੂਮਤ ਵਿਰੋਧੀ ਧਿਰਾਂ ਦੀ ਬਣ ਗਈ ਤੇ ਤੁਹਾਡੇ ਮੰਗਲ ਸੂਤਰ ਵੀ ਇਹਨਾਂ ਨੇ ਖੋਹ ਲੈਣੇ ਨੇ ਔਰ ਇਹ ਮੁਸਲਮਾਨਾਂ 'ਚ ਵੰਡ ਦੇਣੇ ਨੇ। ਤੁਹਾਡੇ ਜੇ ਦੋ ਘਰ ਨੇ ਤੁਹਾਡੇ ਇੱਕ ਇਹਨਾਂ ਨੇ ਲੈ ਜਾਣਾ ਮੁਸਲਮਾਨਾਂ ਨੂੰ ਦੇ ਦੇਣਾ ਔਰ ਘੁਸਪੈਠੀਆਂ ਨੂੰ ਦੇ ਦੇਣਾ। ਸੋ ਇਸ ਹੱਦ ਤੱਕ ਖੁੱਲ੍ਹ ਕੇ ਨਫ਼ਰਤ ਇਹ ਬੁਖਲਾਹਟ ਵੀ ਹੈ। ਔਰ ਵੈਸੇ ਇਹ ਜਿਹੜਾ ਹੈ ਜਦੋਂ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਿਹਾ ਵਾਓ ਬੀਜੇ ਭਿੱਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਓ ਕਿ ਬਹੁਤ ਮੂੰਹ 'ਚੋਂ ਤਾਂ ਹਵਾ ਨਿਕਲਦੀ ਹੈ। ਪਰ ਕੁਛ ਮੌਕੇ ਹੁੰਦੇ ਨੇ ਕਿ ਬਈ ਤੁਹਾਡੇ ਅੰਦਰ ਜੋ ਜੀ ਹੋਏ ਸੋ ਉਗਵੇ ਉਹ ਬਾਹਰ ਉਗੜ ਕੇ ਆ ਜਾਂਦਾ। ਸੋ ਇਹ ਉਹਨੇ ਕੀਤਾ ਹੀ ਹੈ। ਪਰ ਮੈਨੂੰ ਇਹ ਲੱਗਦਾ ਕਿ ਵੀ ਜੇ ਅਜੇ ਕਿਉਂਕਿ ਫਸਟ ਫੇਜ਼ ਦੇ ਵਿੱਚ ਹੀ ਇਹ 102 ਸੀਟਾਂ ਦੀਆਂ ਹੀ ਵੋਟਾਂ ਪੈ ਕੇ ਹਟੀਆਂ ਨੇ ਔਰ 1 ਜੂਨ ਤੱਕ ਪੰਜਾਬ 'ਚ 1 ਜੂਨ ਨੂੰ ਹੈ ਤਾਂ ਇਹ ਕੋਈ ਨਾ ਕੋਈ ਕਿਉਂਕਿ 2019 ਦੀਆਂ ਚੋਣਾਂ ਵੇਲੇ ਵੀ ਜਿਹੜੇ ਉਸ ਤੋਂ ਪਹਿਲਾਂ ਸਰਵੇ ਆ ਰਹੇ ਸੀ ਇਹ ਬੁਰੀ ਤਰ੍ਹਾਂ ਪਿੱਟ ਰਹੇ ਸੀ ਹਾਰ ਰਹੇ ਸੀ। ਔਰ ਜੇ ਸਤਪਾਲ ਮਲਿਕ ਜਿਹੜਾ ਜੰਮੂ ਕਸ਼ਮੀਰ ਦਾ ਗਵਰਨਰ ਹੈ ਉਹਨੇ ਖੁੱਲ੍ਹ ਕੇ ਆਪਣੀ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਜੋ ਗੱਲਾਂ ਕਹੀਆਂ ਨੇ ਅਸੀਂ ਤਾਂ ਪਹਿਲਾਂ ਹੀ ਪੁਆਇੰਟ ਆਊਟ ਕੀਤਾ ਸੀ ਕਿ ਪੁਲਵਾਮਾ ਇਹਨਾਂ ਦੀ ਆਪਣੀ ਨੌਟੰਕੀ ਹੈ। ਉਸ ਦੀ ਆੜ 'ਚ ਇਹਨਾਂ ਨੇ ਜਿਹੜਾ ਪਾਕਿਸਤਾਨ ਦੇ ਵਿੱਚ ਜਾ ਕੇ ਜੋ ਇਹਨਾਂ ਨੇ ਆਪਣੇ ਆਪ ਨੂੰ ਇਹ ਦੱਸਿਆ ਕਿ ਜੀ ਅਸੀਂ ਸਰਜੀਕਲ ਸਟ੍ਰਾਈਕ ਕੀਤਾ, ਅਸੀਂ ਬਾਲਾਕੋਟ ਕੀਤਾ, ਅਸੀਂ ਕੈਂਪ ਉਡਾਤਾ, ਉਹ ਸਾਰੀ ਡਰਾਮਾ। ਪਰ ਜਿਵੇਂ ਉਹਨਾਂ ਨੇ ਵੇਚਿਆ ਲੋਕਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਬਣਾ ਕੇ 40 ਜਿਹੜੇ ਵਿਚਾਰੇ ਬੇਗੁਨਾਹ ਮਾਰੇ ਗਏ ਉਹਦੇ ਜਿਹੜੇ ਦਲਿਤ ਜਾਂ ਸਿੱਖ ਜਾਂ ਗਰੀਬ ਪਰਿਵਾਰਾਂ ਦੇ ਸੀ ਉਹਦੇ ਥੱਲੇ ਮੋਦੀ ਨੇ 300+ ਸੀਟਾਂ ਕੱਢ ਲਈਆਂ। ਹੁਣ ਕਿਉਂਕਿ ਲੂਜ਼ਰ ਨੇ ਇੱਕ ਪਾਸੇ ਉਹਨਾਂ ਨੇ ਐਂਟੀ ਮੁਸਲਿਮ ਲਾਈਨ ਖੋਲ੍ਹ ਦਿੱਤੀ ਹੈ ਔਰ ਮੈਂ ਦੇਖਦਾ ਵੀ ਇਹਨਾਂ 'ਚ ਜਦੋਂ ਥੋੜ੍ਹੇ ਜਿਹੇ ਵਿਦਨ RSS ਸੈਂਸੀਬਲ ਲੋਕਾਂ ਦੇ ਅਮਿਤ ਸ਼ਾਹ ਤਾਂ ਉਸੇ ਦਾ ਹੀ ਬਿੱਲਾ ਰੰਗਾ ਜੋੜੀ ਹੈ ਪਰ ਇਹਨਾਂ ਦੇ ਵਿੱਚ ਰਾਜਨਾਥ ਸਿੰਘ ਜਿਹੜਾ ਡਿਫੈਂਸ ਮਿਨਿਸਟਰ ਹੈ UP ਦਾ ਕਿਉਂਕਿ ਖੁਦ ਉੱਥੋਂ ਦਾ ਰਾਜਪੂਤ ਹੈ ਔਰ ਗਡਕਰੀ ਜਿਹੜਾ ਮਹਾਰਾਸ਼ਟਰ ਦਾ ਹਾਲਾਂਕਿ ਗਡਕਰੀ RSS ਦੇ ਬਹੁਤ ਨੇੜੇ ਹੈ ਪਰ ਇਹਨਾਂ ਬਾਰੇ ਇਹ ਹੈ ਕਿ ਵੀ ਇਹ ਐਵੇਂ ਵਾਹਿਯਾਤ ਨਹੀਂ ਬਹੁਤਾ ਬੋਲਦੇ, ਇਹ ਸੀਮਾ 'ਚ ਰਹਿੰਦੇ ਨੇ। ਪਰ ਮੈਂ ਇਹ ਦੇਖ ਰਿਹਾ ਕਿ ਰਾਜਨਾਥ ਸਿੰਘ ਨੇ ਕੁਛ ਦਿਨ ਪਹਿਲਾਂ ਵੀ ਇਸ ਦਾ ਜ਼ਿਕਰ ਕੀਤਾ ਸੀ ਪਰ ਹੁਣ ਜਦੋਂ ਕਿ ਉਹ ਸਿਆਚਿਨ ਵੱਲ ਜਾ ਰਿਹਾ ਸੀ ਅੱਜ ਕਿਉਂਕਿ ਜਿਹਨੂੰ ਇਹਨਾਂ ਨੇ ਸੋ ਕਾਲਡ ਆਪਰੇਸ਼ਨ ਮੇਘਦੂਤ ਦਾ ਨਾਂ ਦਿੱਤਾ ਸੀ ਕਿ ਜੂਨ 84 'ਚ ਦਰਬਾਰ ਸਾਹਿਬ 'ਤੇ ਫੌਜ ਚਾੜ ਕੇ ਹਮਲਾ ਕੀਤਾ। ਜੁਲਾਈ ਅਗਸਤ ਦੇ ਵਿੱਚ ਇਹਨਾਂ ਨੇ ਜਿਹੜਾ ਦੂਜਾ ਸਭ ਤੋਂ ਵੱਡਾ ਗਲੇਸ਼ੀਅਰ ਹੈ ਸਿਆਚਿਨ ਉਸ ਦੇ ਉੱਤੇ ਕਬਜ਼ਾ ਕਰ ਲਿਆ ਸੀ ਕਿ ਜੀ ਅਸੀਂ ਹਾਲਾਂ ਉੱਥੇ ਕਿੰਨਾ ਖਰਚ ਕਰ ਰਹੇ ਨੇ, ਕਿੰਨੇ ਉੱਥੇ ਲੱਤਾਂ ਬਾਹਾਂ ਕੱਟੀਆਂ ਜਾਂਦੀਆਂ ਨੇ, ਇੰਨਾ ਕੂਲਡ ਹੈ ਔਰ ਦੂਜਾ ਪਤਾ ਨਹੀਂ ਕਿੰਨੇ ਹਜ਼ਾਰ ਫੀਟ 'ਤੇ ਹੈ। ਉੱਥੇ ਜਿਹੜਾ ਆਪਰੇਸ਼ਨ ਇਹਨਾਂ ਨੇ ਕੀਤਾ ਕਿਉਂਕਿ 40 ਸਾਲ ਇਹਨਾਂ ਨੇ ਕਿਹਾ ਜੀ ਅਸੀਂ ਆਪਰੇਸ਼ਨ ਮੇਘਦੂਤ ਦੀ ਬਰਸੀ। ਪਰ ਜਿਹੜੀ ਗੱਲ ਜਾਂਦੇ ਜਾਂਦੇ ਰਾਜਨਾਥ ਸਿੰਘ ਨੇ ਰਾਹ ਦੇ ਵਿੱਚ ਕਹੀ ਦਾਰਜੀਲਿੰਗ ਬੰਗਾਲ ਦੇ ਵਿੱਚ ਹੈ ਉੱਥੋਂ ਨੇ ਅੱਗੇ ਜਾਣਾ ਸੀ ਉਹਨੇ ਕਿਹਾ ਕਿ ਪੀਪਲ ਆਫ ਪਾਕਿਸਤਾਨ ਓਕੂਪਾਈਡ ਕਸ਼ਮੀਰ ਵਿਲ ਡਿਮਾਂਡ ਟੂ ਬੀ ਵਿਦ ਇੰਡੀਆ। ਉਹਨੇ ਕਿਹਾ ਜੀ ਇੱਕ ਬਹੁਤ ਜਲਦੀ
ਜਿਹੜਾ ਹੈ ਉਹ ਜਿਹੜੇ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਹੈ, ਜਿਹੜਾ ਆਜ਼ਾਦ ਕਸ਼ਮੀਰ ਹੈ, ਉਸ ਦੇ ਵਿੱਚ ਉਹਨੇ ਕਹਿੰਦਾ ਡੋਂਟ ਵਰੀ, ਪਾਕਿਸਤਾਨ ਆਕੂਪਾਈਡ ਕਸ਼ਮੀਰ ਵਾਜ਼ ਇਜ਼ ਐਂਡ ਵਿਲ ਰਿਮੇਨ ਆਵਰਸ, ਕਿ ਇਹ ਸੀ ਹੈ ਤੇ ਹਮੇਸ਼ਾ ਸਾਡਾ ਰਹੇਗਾ। ਇਹ ਦਾਰਜਲਿੰਗ 'ਚ ਕਹਿ ਰਿਹਾ ਵੈਸਟ ਬੰਗਾਲ, ਜਿੱਥੇ ਕੋਈ ਕਸ਼ਮੀਰ ਨਾਲ ਤਾਲੁਕ ਨਹੀਂ ਹੈ। ਔਰ ਉਹਨੇ ਫਿਰ ਇਹ ਕਿਹਾ ਕਿ ਜੀ ਇਹ ਇੱਕ ਦਿਨ ਐਸਾ ਆਏਗਾ, ਇੰਡੀਆਜ਼ ਪਾਵਰ ਇਜ਼ ਇਨਕਰੀਜ਼ਿੰਗ, ਇੰਡੀਆਜ਼ ਪ੍ਰੈਸਟੀਜ ਇਜ਼ ਇਨਕਰੀਜ਼ਿੰਗ ਅਰਾਊਂਡ ਦਾ ਵਰਲਡ and our economy is fast progressing. Now our brothers and sisters in Pakistan occupied Kashmir will themselves demand to come with India. Singh further ਉਹਨੇ ਕਿਹਾ ਜੀ ਅਸੀਂ ਇੰਨੀ ਵੱਡੀ ਪਾਵਰ ਬਣ ਗਏ ਹਾਂ, ਡਿਵੈਲਪ ਕਰ ਰਹੇ ਹਾਂ ਕਿ ਇਹ ਜਿਹੜੇ ਸਾਡੇ ਭੈਣ ਭਰਾ ਪਾਕਿਸਤਾਨੀ ਕਬਜ਼ੇ ਵਾਲੇ ਇਹ ਵੀ ਕਹਿਣਗੇ ਵੀ ਅਸੀਂ ਇੰਡੀਆ ਦੇ ਨਾਲ ਰਲਣਾ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਬਾਕੀ ਤਾਂ ਜਿਹੜਾ ਅਸੀਂ ਦੱਸ ਦਿਆਂਗੇ ਕਿ ਬਈ ਅਸੀਂ। ਸੋ ਇਸ ਤੋਂ ਮੈਨੂੰ ਇਹ ਲੱਗਦਾ ਹੈ ਵੀ ਕੁਛ ਨਾ ਕੁਛ ਐਸਾ ਕੁੱਕ ਹੋ ਰਿਹਾ ਹੈ। ਬਾਰ-ਬਾਰ ਇੱਕ ਡਿਫੈਂਸ ਮਿਨਿਸਟਰ ਫੌਜ ਨੂੰ ਐਡਰੈਸ ਕਰਦੇ ਆ ਜਾਂ ਪਬਲਿਕ ਨੂੰ ਉਹ ਬਾਰ-ਬਾਰ, ਕਿਉਂਕਿ ਅਮਿਤ ਸ਼ਾਹ ਨੇ ਤਾਂ ਪਾਰਲੀਮੈਂਟ 'ਚ ਕਿਹਾ ਹੀ ਸੀ ਕਿ ਨੈਕਸਟ ਇਹ ਜਿਹੜਾ ਆਜ਼ਾਦ ਜਿਹੜਾ ਪਾਕਿਸਤਾਨ ਹੈਲਡ ਕਸ਼ਮੀਰ ਹੈ ਜਾਂ ਅਕਸਾਈ ਚਿੰਨ੍ਹ ਕਿਹਾ ਸੀ, ਉਹ ਤਾਂ ਚੀਨ ਨੇ ਇਹਨਾਂ ਨੂੰ ਦਾ ਮੂੰਹ ਭੰਨ ਦਿੱਤਾ। ਹੁਣ ਇੱਕ ਪਾਸੇ ਪਾਕਿਸਤਾਨ ਦੇ ਵਿੱਚ ਵੀ ਬੇਸ਼ੱਕ ਇਸ ਵੇਲੇ ਫੋਰਨ ਪਾਲਿਸੀ ਦੇ ਲਿਹਾਜ਼ ਨਾਲ ਪਾਕਿਸਤਾਨ ਜਿਹੜਾ ਉਹ ਹਾਈ ਗ੍ਰੇਡਿੰਗ ਚਾਹੁੰਦਾ ਹੈ, ਕਿਉਂਕਿ ਜੋ ਈਰਾਨ ਔਰ ਇਜ਼ਰਾਈਲ ਦੇ ਵਿਚਾਲੇ ਹੋਇਆ 1 ਅਪ੍ਰੈਲ ਨੂੰ, ਜਿਹੜਾ ਉਹ ਇਜ਼ਰਾਈਲ ਨੇ ਡੈਮਸਕਸ ਸੀਰੀਆ ਦੇ ਵਿੱਚ ਈਰਾਨੀਅਨ ਦੂਤਾਵਾਸ ਤੇ ਹਮਲਾ ਕਰਕੇ ਉਹਨਾਂ ਦੇ 5-6 ਰੈਵੋਲੂਸ਼ਨਰੀ ਗਾਰਡ 3-4 ਹੋਰ ਮਾਰਤੇ। ਈਰਾਨ ਨੇ 13 ਅਪ੍ਰੈਲ ਨੂੰ ਵਾਪਸ ਜਿਹੜਾ ਡਰੋਨਸ ਔਰ ਬੈਲਿਸਟਿਕ ਮਿਸਲਸ ਦਾ ਮੀਂਹ ਵਰਾ ਦਿੱਤਾ ਇਜ਼ਰਾਈਲ ਤੇ। ਇਜ਼ਰਾਈਲ ਨੇ ਹਫ਼ਤੇ 10 ਦਿਨ ਬਾਅਦ ਫਿਰ ਕਿਹਾ ਜੀ ਅਸੀਂ ਉਹਨਾਂ ਦੇ ਜਿਹੜਾ ਨਿਊਕਲੀਅਰ ਸ਼ਹਿਰ ਹੈ ਉਹਦੇ ਤੇ ਮਾਰਿਆ ਉਹਨੂੰ, ਹਾਲਾਂਕਿ ਈਰਾਨ ਨੇ ਡਿਨਾਈ ਕੀਤਾ। ਇਸ ਸਭ ਦੇ ਚੱਲਦਿਆਂ 3 ਰੋਜ਼ਾ ਦੌਰੇ ਦੇ ਉੱਤੇ ਈਰਾਨ ਦਾ ਪ੍ਰੈਜ਼ੀਡੈਂਟ ਇਬਰਾਹਿਮ ਰਈਸੀ ਉਹ ਪਾਕਿਸਤਾਨ ਪਹੁੰਚ ਗਏ। ਪਹਿਲੀ ਵਾਰ ਹੈ ਵੀ ਉਹਨਾਂ ਨੇ ਈਵਨ ਕਰਾਚੀ ਵੀ ਜਾਣਾ ਹੈ, ਜਿੱਥੇ ਕਿ ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਮਜ਼ਾਰ ਦੇ ਉੱਤੇ ਉਹਨਾਂ ਨੇ ਆਪਣੀ ਅਕੀਦਤ ਸ਼ੋਅ ਕਰਨੀ ਹੈ। ਇਸ ਵਾਰ ਲਾਹੌਰ ਵੀ ਆਉਣਾ ਹੈ, ਇਸਲਾਮਾਬਾਦ ਤਾਂ ਜ਼ਾਹਰ ਹੈ ਕੈਪੀਟਲ ਹੈ, ਜਾਣਾ ਹੀ ਜਾਣਾ। ਹੁਣ ਇਸ ਨੂੰ ਵੀ ਕਿਉਂਕਿ ਇਹ ਇਜ਼ਰਾਈਲ ਈਰਾਨ ਕਨਫਲਿਕਟ ਤੋਂ ਬਾਅਦ ਵੀ ਔਰ ਉਸ ਤੋਂ ਪਹਿਲਾਂ ਬਹੁਤਿਆਂ ਨੂੰ ਸਾਡੇ ਵਿਊਜ਼ ਨੂੰ ਯਾਦ ਹੋਏਗਾ ਕਿ ਇਸ ਸਾਲ ਦੀ ਬਿਗਨਿੰਗ ਦੇ ਵਿੱਚ ਇੱਕ ਵਾਕਿਆ ਹੋਇਆ ਸੀ ਜਿਹਦੇ 'ਚ ਕਿ ਈਰਾਨ ਨੇ ਇੱਕ ਮਿਸਾਈਲ ਛੱਡ ਕੇ ਪਾਕਿਸਤਾਨ ਦੇ ਵਿੱਚ ਜਿਹੜਾ ਉਹਦੀ ਪਾਕਿਸਤਾਨ ਦੇ 에ਅਰ ਸਪੇਸ ਨੂੰ ਵਾਇਓਲੇਟ ਕੀਤਾ ਸੀ ਕਿ ਜੀ ਇਹ ਸਾਊਦੀ ਅਰੇਬੀਆ ਔਰ UAE ਸਪੋਰਟਡ ਗੁਰਿਲੇ ਜਿਹੜੇ ਨੇ ਉਹ ਸ਼ਿਸਤਾਨ ਦੇ ਵਿੱਚ ਜਿਹੜਾ ਉਹ ਗੜਬੜ ਕਰ ਰਹੇ ਨੇ ਈਰਾਨ ਦੇ ਅੰਦਰ ਜਾ ਕੇ। ਤੇ ਪਾਕਿਸਤਾਨ ਨੇ ਫਿਰ ਜਵਾਬੀ ਤੌਰ ਤੇ ਕੁਝ ਘੰਟਿਆਂ ਬਾਅਦ, ਸ਼ਾਇਦ 48 ਜਾਂ 72 ਘੰਟੇ ਬਾਅਦ ਵਾਪਸ ਮਿਜ਼ਾਈਲ ਫਾਇਰ ਕਰਕੇ ਕਿਹਾ ਸੀ ਕਿ ਵੀ ਇਹ ਉੱਥੋਂ ਜਿਹੜਾ ਪਾਕਿਸਤਾਨ 'ਚ ਗੜਬੜ ਕਰ ਰਹੇ ਸੀ। ਸੋ ਉਹ ਨਜਿੱਠ ਲਿਆ ਸੀ ਇਹਨਾਂ ਨੇ। ਹੁਣ ਜਿਹੜੀ ਇਰਾਨੀਅਨ ਪ੍ਰੈਜ਼ੀਡੈਂਟ ਦੀ ਇਸ ਦੀ ਇਬਰਾਹਿਮ ਰਈਸੀ ਦੀ ਵਿਜ਼ਿਟ ਹੈ, ਇਸ ਨੂੰ ਲੈ ਕੇ ਕਿਆ ਸਰਾਈਆਂ ਨੇ ਕਿ ਕੀ ਇਜ਼ਰਾਈਲ ਦੇ ਨਾਲ ਜੋ ਚੱਲ ਰਿਹਾ ਉਹਦੇ 'ਚ ਈਰਾਨ ਇਹ ਸ਼ੋਅ ਕਰਨਾ ਚਾਹੁੰਦਾ ਪਾਕਿਸਤਾਨ ਉਹਦੇ ਨਾਲ ਹੈ, ਜਾਂ ਪਾਕਿਸਤਾਨ ਈਰਾਨ ਯਕੀਨੀ ਬਣਾਉਣਾ ਚਾਹੁੰਦਾ ਕਿ ਪਾਕਿਸਤਾਨ ਦੇ ਨਾਲ ਉਸ ਦੇ ਸੰਬੰਧ ਪ੍ਰੋਪਰ ਹੋਣ, ਜਾਂ ਇੱਕ ਐਗਰੀਮੈਂਟ ਜਿਹੜਾ 1970s 'ਚ ਜਦੋਂ ਜਿਹੜਾ ਜ਼ਰਦਾਰੀ 1980s 'ਚ ਸ਼ਾਇਦ ਜ਼ਰਦਾਰੀ ਪ੍ਰੈਜ਼ੀਡੈਂਟ ਸੀ, ਇਹਨਾਂ ਨੇ ਆਇਲ ਪਾਈਪਲਾਈਨ ਦਾ ਜਿਹੜਾ ਕਿ 2013 'ਚ 1970 2013 'ਚ ਜ਼ਰਦਾਰੀ ਨੇ ਉਦਘਾਟਨ ਕੀਤਾ ਸੀ ਗਵਾਦਰ ਤੋਂ ਈਰਾਨੀਅਨ ਬਾਰਡਰ ਤੱਕ ਪਾਈਪਲਾਈਨ, ਕਿਉਂਕਿ ਪਾਕਿਸਤਾਨ ਨੂੰ ਵੀ ਗੈਸ ਚਾਹੀਦੀ, ਹਾਲਾਂਕਿ ਇੰਡੀਆ ਵੀ ਆਉਣ ਦਾ ਉਹ ਪਾਕਿਸਤਾਨ ਨੇ ਅਮਰੀਕਨ ਦਬਾਅ ਥੱਲੇ ਪੂਰਾ ਨਹੀਂ ਕੀਤਾ। ਹੁਣ ਜੇ ਈਰਾਨ ਉਸ ਨੂੰ ਇੰਟਰਨੈਸ਼ਨਲ ਕੋਰਟ 'ਚ ਲੈ ਜਾਏ ਤੇ ਮਿਨੀਮਮ 18 ਬਿਲੀਅਨ ਤੱਕ ਦਾ ਜਿਹੜਾ ਉਹ ਫਾਈਨ ਵੀ ਹੋ ਸਕਦਾ ਹੈ ਕਿ ਵੀ ਜਦੋਂ ਤੁਸੀਂ ਐਗਰੀਮੈਂਟ ਇੰਟਰਨੈਸ਼ਨਲੀ ਮੁਲਕ ਕਰਦੇ ਹੋ ਫਿਰ ਤੁਸੀਂ ਬਾਈਂਡਿੰਗ ਹੁੰਦੇ ਹੋ। ਅਮਰੀਕਾ ਦਾ ਦਬਾਅ ਕਿਉਂਕਿ ਇਰਾਨੀਅਨ ਸੈਂਕਸ਼ਨਸ ਨੂੰ ਲੈ ਕੇ ਹੈ, ਸੋ ਇਸ ਨਾਲ ਜੁੜਿਆ ਹੋਇਆ ਵੀ ਕੁਛ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੀ ਤਬਦੀਲੀ, ਹੁਣ ਜਿਵੇਂ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਆਲਰੇਡੀ ਚਾਈਨਾ ਪਹੁੰਚੇ ਹੋਏ ਨੇ, 3 ਰੋਜ਼ਾ ਦੌਰਾ ਹੈ ਔਰ ਉਹ ਸਾਰੇ ਨੂੰ ਵੀ ਨਾਰਮਲਾਈਜ਼ ਕਰ ਰਹੇ ਨੇ। ਔਰ ਇਸੇ ਤਰ੍ਹਾਂ ਆਉਣ ਵਾਲੇ ਪੀਰੀਅਡ ਦੇ ਵਿੱਚ ਇਜ਼ਰਾਈਲ ਦਾ ਅਰਦੋਗਾਨ ਜਿਹੜਾ ਨਾਟ ਇਜ਼ਰਾਈਲ ਟਰਕੀ ਦਾ ਅਰਦੋਗਾਨ ਜਿਹੜਾ ਉਹ ਵੀ ਇਰਾਕ ਦੇ ਦੌਰੇ ਤੇ ਜਾ ਰਿਹਾ ਹੈ। ਔਰ ਕਿਉਂਕਿ ਇਰਾਕ ਦੇ ਵਿੱਚ ਜਿਹੜੇ ਕੁਰਦ ਨੇ ਉਹ ਆਪਣੇ ਆਪ ਨੂੰ, ਕਿਉਂਕਿ ਇਰਾਕ ਦੇ ਕੁਰਦ ਦਾ ਇੱਕ ਨਾਰਦਰਨ ਕੁਰਦਿਸਤਾਨ 'ਚ ਨੇ ਔਰ ਆਲਮੋਸਟ 6 ਮਿਲੀਅਨ ਕੁਰਦ ਜਿਹੜੇ ਨੇ
ਉਹ ਟਰਕੀ ਦੇ ਵਿੱਚ ਨੇ, ਜਿਨ੍ਹਾਂ ਨੂੰ ਚੰਗਾ ਉਹਨਾਂ ਤੁਰਕਾਂ ਨੇ ਦੱਬਿਆ ਹੋਇਆ। ਸੋ ਬਹੁਤ ਸਾਰੀਆਂ ਤਬਦੀਲੀਆਂ, ਚੇਂਜਸ ਹੋ ਰਹੀਆਂ ਨੇ ਇਹ ਸਾਰੇ ਖਿੱਤੇ। ਪਰ ਚੰਗੀ ਗੱਲ ਇਹ ਹੈ ਕਿ ਵੀ ਜਿਵੇਂ ਹਰ ਘਟਨਾ ਤੋਂ ਬਾਅਦ ਇੱਕ ਫੀਅਰ ਪੈਦਾ ਹੁੰਦਾ ਸੀ ਕਿ ਵੀ ਇਹ ਥਰਡ ਵਰਲਡ ਵਾਰ ਵੱਲ ਨਾ ਲੈ ਜਾਏ, ਜਿਵੇਂ ਈਰਾਨ ਇਜ਼ਰਾਈਲ ਕਨਫਲਿਕਟ ਸੀ, ਜਾਂ ਜਦੋਂ ਪਾਕਿਸਤਾਨ ਈਰਾਨ ਵੀ ਹੋਇਆ, ਜਾਂ ਉਸ ਤੋਂ ਪਹਿਲਾਂ ਈਵਨ ਜਦੋਂ ਯੂਕਰੇਨੀਅਨ ਪਾਰਟ ਵੀ ਹੋਇਆ, 2 ਸਾਲ ਯੂਕਰੇਨ ਵਾਰ ਨੂੰ ਵੀ ਹੋ ਗਏ ਨੇ। ਸੋ ਮੈਂ ਇਹ ਸਮਝਦਾ ਵੀ ਇੱਕ ਪਾਸੇ ਸਿਆਣਪ ਵੀ ਹੈ, ਨਿਊਕਲੀਅਰ ਡੈਟਰੈਂਟ ਵੀ ਹੈ, ਹਰ ਇੱਕ ਕੋਈ ਨਿਊਕਲੀਅਰ ਲੈ ਕੇ ਬੈਠਾ ਹੈ, ਖਾਸ ਤੌਰ ਤੇ ਜਿਨ੍ਹਾਂ ਤਾਕਤਾਂ ਦਾ ਅਸੀਂ ਜ਼ਿਕਰ ਕੀਤਾ, ਇੰਡੀਆ, ਪਾਕਿਸਤਾਨ, ਚਾਈਨਾ, ਰਸ਼ੀਆ, ਅਮਰੀਕਾ, ਔਰ ਈਰਾਨ ਬਾਰੇ ਵੀ ਪੋਸੀਬਲ ਹੈ ਵੀ ਉਹਨਾਂ ਦੇ ਕੋਲ ਨਿਊਕਲੀਅਰ ਮਿਸਲ, ਨਿਊਕਲੀਅਰ ਟਿਪਡ ਮਿਸਲ ਹੋਏ। ਸੋ ਇਹ ਸਾਰਾ ਜਿਹੜਾ ਪਾਰਟ ਉਸ ਸਾਡੇ ਖਿੱਤੇ 'ਚ ਚੱਲ ਰਿਹਾ। ਤੋ ਇਸ ਚੋਂ ਬਾਕੀ ਤਾਂ ਸਾਰੇ ਸਜਗ ਨੇ ਕੀ ਹੋ ਰਿਹਾ ਹੈ। ਤੇ ਵੈਸੇ ਜਿਹੜੀ ਸ਼ਾਇਦ ਉਹਦੀ ਗਜ਼ਲ ਹੈ ਕਿ ਭਾਈ ਪੱਤਾ ਪੱਤਾ ਬੂਟਾ ਬੂਟਾ ਹਾਲ ਹਮਾਰਾ ਜਾਣੇ ਹੈ, ਜਾਣੇ ਨਾ ਜਾਣੇ ਤੋ ਪਤਾ ਨਹੀਂ ਕੀ ਹੈ ਕਿ ਵੀ ਬਾਕੀ ਹਰ ਇੱਕ ਨੂੰ ਪਤਾ ਹੈ ਕਿ ਵੀ ਪੱਤਾ ਪੱਤਾ ਵੀ ਜਾਣਦਾ ਹੈ, ਹਰ ਫੁੱਲ ਵੀ ਜਾਣਦਾ ਕੀ ਹੈ, ਲੇਕਿਨ ਜੇ ਨਹੀਂ ਪਤਾ ਤੇ ਸਾਨੂੰ ਹੀ ਨਹੀਂ ਪਤਾ ਵੀ ਕੀ ਹੋ ਰਿਹਾ। ਸੋ ਮੈਂ ਸਿੱਖ ਕੌਮ ਦੇ ਐਂਗਲ ਤੋਂ ਕਹਿ ਰਿਹਾ ਵੀ ਬਾਕੀ ਤਾਂ ਪੱਤਾ ਪੱਤਾ ਬੂਟਾ ਬੂਟਾ ਹਾਲ ਹਮਾਰਾ ਜਾਣੇ ਹੈ, ਲੇਕਿਨ ਸਾਨੂੰ ਖੁਦ ਨੂੰ ਹੀ ਨਹੀਂ ਪਤਾ ਕਿ ਭਾਈ ਸਾਡਾ ਖਿੱਤਾ ਜਿਹੜਾ ਉਹ ਕਿੰਨੀ ਇੰਪੋਰਟੈਂਸ ਵਾਲਾ ਹੈ, ਕਿੰਨੀ ਅਹਿਮੀਅਤ ਵਾਲਾ ਹੈ, ਔਰ ਖਾਲਿਸਤਾਨ ਦੀ ਕਾਇਮੀ ਇੱਕ ਬਫਰ ਸਟੇਟ ਵਾਂਗ ਜਾਂ ਉਸ ਖਿੱਤੇ ਦੇ ਵਿੱਚ ਸਾਡੇ ਮੁਲਕ ਦਾ ਜਿਹੜਾ ਹੋਂਦ ਹੈ ਉਹ ਕਿੰਨੀ ਅਹਿਮੀਅਤ ਰੱਖਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।